ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਅਸੀਂ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਉੱਥੇ ਖਬਰਾਂ ਆ ਜਿਹੜੀਆਂ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਹੈ। ਜੀ ਸਰੋਤਿਓ, ਕੈਨੇਡਾ ਵਾਸੀਆਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਕਿ ਉਹ ਵੀ ਫੋਨ ਨੰਬਰ ਡਾਇਲ ਕਰਕੇ ਪੰਜਾਬੀ ਰੇਡੀਓ USA ਦੇ ਸਾਰੇ ਹੀ ਪ੍ਰੋਗਰਾਮ ਨੂੰ ਸੁਣ ਸਕਿਆ ਕਰਨਗੇ। ਟੋਰਾਂਟੋ ਸਾਈਡ ਦੇ ਲਈ 6479579633, 647 957 9633, ਬ੍ਰਿਟਿਸ਼ ਕੋਲੰਬੀਆ ਲਈ 778 656 0460, 778 656 0460। ਇਹ ਉਹਨਾਂ ਦਾ ਉੱਥੇ ਦਾ ਲੋਕਲ ਨੰਬਰ ਹੋਊਗਾ। ਤੁਹਾਡੇ ਮਿੰਟ ਹੈ ਜਿਹੜੇ ਅਨਲਿਮਟਿਡ ਚਾਹੀਦੇ ਆ। ਵੈਸੇ ਇਸ ਦਾ ਕੁਝ ਵੀ ਚਾਰਜ ਨਹੀਂ। ਕੋਈ ਵੀ ਪ੍ਰੋਗਰਾਮ ਆ ਤੁਸੀਂ ਸੁਣਨਾ ਆ, ਇਸ ਨੰਬਰ ਨੂੰ ਡਾਇਲ ਕਰਕੇ ਸੁਣ ਸਕਦੇ ਆ ਜੀ। ਪੰਜਾਬੀ ਰੇਡੀਓ USA ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਵਾਲੇ, ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਚਰਨਜੀਤ ਸਿੰਘ ਜੀ, ਮੰਜ਼ਿਲ ਬ੍ਰਦਰਸ, ਅਵਤਾਰ ਸਿੰਘ ਤੇ ਦਲੀਪ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਬਿਰਦੀ ਤੇ ਗੁਰਜੀਤ ਸਿੰਘ ਝਾਂਪੁਰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਬਲਤੇਜ ਮੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਆਪਾਂ ਅੱਜ ਦੀ ਖਬਰ ਸ਼ੁਰੂ ਕਰਦੇ ਹਾਂ। ਜਿਵੇਂ ਭਾਈ ਗੁਰਬਖਸ਼ ਸਿੰਘ ਖਾਲਸਾ ਹੋਰਾਂ ਦੀ ਆਪਾਂ ਗੱਲ ਕਰਦੇ ਸੀਗੇ ਕਿ ਕਿੱਥੇ ਤੱਕ ਉਹਨਾਂ ਦੀ ਗੱਲ ਪਹੁੰਚੀ ਆ, ਪੈਰ ਤੇ ਖਬਰਾਂ ਦੇ ਵਿੱਚ ਉਹਨਾਂ ਨੂੰ ਕਵਰ ਕੀਤਾ ਹੈ ਆਪਾਂ। ਤੇ ਹੁਣ ਉਹਨਾਂ ਨੇ ਜਿਹੜੀ ਹੰਗਰ ਸਟ੍ਰਾਈਕ ਆ ਉਹ ਛੱਡ ਦਿੱਤੀ ਆ, ਤੇ ਉਹਨਾਂ ਨੇ ਬਾਕੀ ਸੰਗਤਾਂ ਨੂੰ ਵੀ ਅਪੀਲ ਕੀਤੀ ਆ ਕਿ ਆਪਣੀ ਜਿੱਥੇ ਹੈਗੇ ਆ ਹੰਗਰ ਸਟ੍ਰਾਈਕ ਛੱਡ ਦਿਓ। ਐਕਚੁਅਲੀ ਜੀ ਇਹ ਸਭ ਕਾਸੇ ਦਾ ਜਿਹੜਾ ਸੀਗਾ ਜੀ ਉਹ ਅਖੀਰਲਾ ਸੀਨ ਜਿਹੜਾ ਉਹ ਕਿਹਾ ਜਾ ਸਕਦਾ ਜੀ, ਕਿਉਂਕਿ ਜਿਸ ਦਿਨ ਅੰਮ੍ਰਿਤਸਰ ਜਾਣਾ ਸੀਗਾ ਉਦੋਂ ਤੋਂ ਜ਼ਿਆਦਾ ਜਿਹੜਾ ਜੀ ਇਹ ਸਾਰਾ ਚੱਲਣਾ ਸ਼ੁਰੂ ਹੋਇਆ ਕਿ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਆਉਂਦਾ, ਫਿਰ ਪਰਚੀ ਪਾ ਲਈ ਜਾਂਦੀ ਆ, ਫਿਰ ਉੱਥੇ ਪੁਲਿਸ ਜਿਹੜੀ ਆ ਉਹ ਆ ਜਾਂਦੀ ਆ, ਉਹਨੂੰ ਉਡੀਕਿਆ ਜਾਂਦਾ, ਫਿਰ ਜਿਹੜਾ ਜੀ ਉੱਥੋਂ ਖਤਮ ਹੋ ਜਾਂਦਾ ਸਾਰਾ ਕੁਛ। ਤੇ ਉਦੋਂ ਬਾਅਦ ਫਿਰ ਜੀ ਹਸਪਤਾਲ ਵਾਲਾ ਜਿਹੜਾ ਸੀਨ ਆ ਉਹ ਸ਼ੁਰੂ ਹੁੰਦਾ। ਤੇ ਹੁਣ ਲਿਆ ਕੇ ਜੀ ਫਿਰ ਜਿਹੜੀ ਅਕਾਲੀ ਦਲ ਦੀ B ਟੀਮ ਹੈ, ਜਿਹੜੀ ਦਿੱਲੀ ਵਾਲੀ ਮਨਜੀਤ ਸਿੰਘ ਜੀ ਕੇ, ਉਹਨਾਂ ਨੂੰ ਲਿਆ ਕੇ ਫਿਰ ਜੂਸ ਜਿਹੜਾ ਜੀ ਉਹ ਪਿਆ ਦਿੱਤਾ ਗਿਆ, ਔਰ ਜੂਸ ਪਿਆ ਕੇ ਉਹਨਾਂ ਨੂੰ ਜਿਹੜਾ ਜੀ ਘਰ ਤੋਰ ਦਿੱਤਾ ਗਿਆ। ਪਹਿਲਾਂ ਜਿਹੜਾ ਜੂਸ ਪਿਆਉਣ ਤੋਂ ਘੰਟਾ ਕੁ ਪਹਿਲਾਂ ਜਿਹੜੀ ਅਪਡੇਟ ਆਉਂਦੀ ਆ ਉਹਨਾਂ ਦੇ, ਉਹ ਇਹ ਕਹਿੰਦੇ ਆ ਕਿ ਗੁਰਬਖਸ਼ ਸਿੰਘ ਖਾਲਸਾ ਦੀ ਹਾਲਤ ਗੰਭੀਰ ਤੇ ਉਹਨਾਂ ਨੂੰ ਫੋਰਟੀਜ਼ ਜਿਹੜਾ ਜੀ ਉੱਥੇ ਲਿਜਾਇਆ ਜਾ ਸਕਦਾ। ਪਰ ਘੰਟੇ ਬਾਅਦ ਜਿਹੜੀ ਜੂਸ ਵਾਲੀ ਖਬਰ ਆ ਜਾਂਦੀ ਹੈ ਤੇ ਉਹ ਕਾਰ ਦੇ ਵਿੱਚ ਬਹਿ ਕੇ ਜਿਹੜਾ ਜੀ ਆਪਣੇ ਬੇਟੇ ਦੇ ਨਾਲ ਉਹ ਘਰ ਨੂੰ ਜਿਹੜਾ ਜੀ ਉਹ ਚਲੇ ਜਾਂਦੇ ਨੇ। ਸੋ ਇਹ ਸਭ ਕੁਝ ਜਿਹੜਾ ਸੀਗਾ ਜੀ ਇਹ ਖਬਰਾਂ ਦੇ ਰੂਪ ਦੇ ਵਿੱਚ ਰਿਹਾ, ਔਰ ਉਹਨਾਂ ਨੇ ਕਿਹਾ ਕਿ ਹੁਣ ਉਹ ਕਾਨੂੰਨੀ ਲੜਾਈ ਜਿਹੜੀ ਆ ਜੀ ਉਹ ਲੜਨਗੇ। ਅਸਲ ਜੇਕਰ ਦੇਖਿਆ ਜਾਵੇ ਤਾਂ ਇਹਦੇ ਪਿਛਲੀ ਜਿਹੜੀ ਕਹਾਣੀ ਆ ਉਹ ਇਹ ਹੈ, ਦਿੱਲੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਪੰਜਾਬ ਦੇ ਵਿੱਚ ਇੱਥੇ ਕਹਿੰਦੇ ਸੀਗੇ ਜੀ ਕਿ ਉਹਨਾਂ ਨੇ ਜਿਹੜਾ ਜੀ ਅਕਾਲੀ ਦਲ ਦੇ ਖਿਲਾਫ ਲੜਨਾ, ਉਹ ਘਿਓ ਖਿਚੜੀ ਹੋ ਗਏ। ਮਾਘੀ ਕਾਨਫਰੰਸ ਦੇ ਉੱਤੇ ਇਕੱਠੇ ਬਹਿ ਗਏ। ਅਕਾਲੀ ਦਲ ਨੂੰ BJP ਨੇ
9 ਮਾਸ ਵਾਲਾ ਰਿਸ਼ਤਾ ਫੇਰ ਦੱਸਦਿਆਂ ਹੋਇਆਂ ਦੀ 4 ਸੀਟਾਂ ਜਿਹੜੀਆਂ ਸੀ ਦਿੱਲੀ ਦੇ ਵਿੱਚ ਛੱਡ ਦਿੱਤੀਆਂ ਤੇ ਜਦੋਂ ਇਕੱਠੇ ਹੋ ਗਏ ਤੇ ਫਿਰ ਸ਼ਾਇਦ ਜਿਹੜਾ ਜੀ ਇਹ ਹੋ ਗਿਆ ਕਿ ਹੁਣ ਆਹ ਜਿਹੜਾ ਚੱਲ ਰਿਹਾ ਇਹਨੂੰ ਵੀ ਬੰਦ ਕਰਵਾ ਦਿੱਤਾ ਜਾਵੇ। ਸੋ ਇਸ ਕਰਕੇ ਜੀ ਉੱਧਰੋਂ ਜਦੋਂ ਹੋ ਗਏ ਹੁਕਮ ਤੇ ਉਸ ਤੋਂ ਬਾਅਦ ਸਾਰਾ ਕੁਝ ਸੀਗਾ ਜਿਹੜਾ ਉਹ ਸਮਾਪਤ ਹੋ ਗਿਆ। ਬਹੁਤਾ ਕੁਝ ਤਾਂ ਇਸ ਮਾਮਲੇ ਦੇ ਉੱਤੇ ਨਾ ਕਹਿਣਾ ਜੀ ਨਾ ਕਹਿਣ ਨੂੰ ਜਿਹੜਾ ਹੈ ਹੀ ਹੈ, ਪਰ ਇੰਨਾ ਜ਼ਰੂਰ ਹੈ ਜੀ ਕਿ ਜਿਹੜੇ ਲੋਕ ਵਿਰੋਧ ਕਰਦੇ ਸੀਗੇ ਕਿ ਤੁਸੀਂ ਇੱਦਾਂ ਦੀ ਖਬਰ ਜਿਹੜੀ ਉਹ ਕਿਉਂ ਦੱਸੀ ਜਾਂ ਇਹ ਕਿਉਂ ਦੱਸਿਆ ਕਿ ਉੱਥੇ ਉਸ ਦਿਨ ਜਿਹੜਾ ਸੀਗਾ ਅੰਮ੍ਰਿਤਸਰ ਜਾਣ ਦੇ ਮੌਕੇ ਦੇ ਉੱਤੇ ਕੀ ਹੋਇਆ, ਮੇਰਾ ਖਿਆਲ ਬਸ ਇੰਨਾ ਕੋਈ ਬਹੁਤ ਹੈ ਜੀ ਕਿ ਉਹਨਾਂ ਦੇ ਵਾਸਤੇ ਜਵਾਬ ਜਿਹੜਾ ਜੀ ਉਹ ਹਾਜ਼ਰ ਆ। ਹੁਣ ਆਪ ਹੀ ਉਹ ਫੈਸਲਾ ਕਰ ਲੈਣ ਜੀ ਕਿ ਕੌਣ ਗਲਤ ਸੀ ਕੌਣ ਸਹੀ ਸੀ। ਜੀ ਤੇ ਅੱਗੇ ਗੱਲ ਕਰਦੇ ਹਾਂ ਜੀ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਆ, ਉਹ ਵੀ ਆਪਾਂ ਕਈ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਨੂੰ ਹਟਾਉਣ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਤੇ ਹੁਣ ਕਹਿੰਦੇ ਉਹਨਾਂ ਦੇ ਖਿਲਾਫ ਜਿਹੜਾ ਕਾਰਵਾਈ ਕਰਨ ਲਈ ਰਾਹ ਪੱਧਰਾ ਹੋ ਗਿਆ। ਤਾਂ ਪਹਿਲਾਂ ਤੁਹਾਨੂੰ ਜਿਹੜਾ ਦੱਸਿਆ ਸੀਗਾ ਜੀ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਤੋਂ ਇੱਕ ਕਾਗਜ਼ ਦੇ ਉੱਤੇ ਜਿਹੜੇ ਉਹ ਸਾਈਨ ਲਏ ਜਾ ਰਹੇ ਨੇ ਜੀ। ਔਰ ਹੁਣ ਇਹ ਕਹਿ ਦਿੱਤਾ ਗਿਆ ਜੀ ਕਿ ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਤੋਂ ਰਾਏ ਜਿਹੜੀ ਆ ਉਹ ਲਈ ਗਈ ਆ। ਅਸਲ ਦੇ ਵਿੱਚ ਸਾਈਨ ਜਿਹੜੇ ਕਰਵਾ ਕੇ ਤੇ ਹੁਣ ਉਹਦੇ ਉੱਤੇ ਜੋ ਮਰਜ਼ੀ ਜਿਹੜਾ ਜੀ ਉਹ ਲਿਖ ਲਿਆ ਉਹਨਾਂ ਨੇ ਇੱਕ ਕਿਸਮ ਦੇ ਨਾਲ। ਸੋ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਰਾਹ ਪੱਧਰਾ ਹੋ ਗਿਆ। ਸ਼੍ਰੋਮਣੀ ਕਮੇਟੀ ਨੇ ਨੰਦਗੜ੍ਹ ਖਿਲਾਫ ਕਾਰਵਾਈ ਕਰਨ ਲਈ ਸਾਰੇ ਮੈਂਬਰਾਂ ਦੇ ਕੋਲੋਂ ਰਾਏ ਮੰਗੀ ਸੀ। ਇਹ ਡਰਾਮਾ ਸੀਗਾ ਜੀ ਅਸਲ ਦੇ ਵਿੱਚ, ਕਿਉਂਕਿ ਉਹ ਲਿਖਾ ਤਾਂ ਪਹਿਲਾਂ ਹੀ ਰਿਹਾ ਸੀਗਾ ਸਾਰਾ ਕੁਝ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਇਹ ਕਲੀਅਰ ਕਰਤਾ ਹੈ ਕਿ ਨੰਦਗੜ੍ਹ ਨੂੰ ਬਦਲਣ ਦੇ ਵਾਸਤੇ ਲਿਖਤੀ ਤੌਰ ਦੇ ਉੱਤੇ ਰਾਏ ਜਿਹੜੀ ਆ ਉਹ ਭੇਜੀ ਗਈ ਆ ਤੇ ਇਹਦਾ ਉਹਨਾਂ ਨੇ ਕਿਹਾ ਕਿ ਹੁਣ ਛੇਤੀ ਇਹਦੇ ਸੰਬੰਧੀ ਜਿਹੜਾ ਜੀ ਉਹ ਫੈਸਲਾ ਲੈ ਲਿਆ ਜਾਊਗਾ। ਜਥੇਦਾਰ ਨੰਦਗੜ੍ਹ ਖਿਲਾਫ ਸਿੱਧੇ ਤੌਰ ਦੇ ਉੱਤੇ ਕਾਰਵਾਈ ਕਰਨ ਦਾ ਵਿਰੋਧ ਜਿਹੜਾ ਜੀ ਕੁਝ ਮੈਂਬਰਾਂ ਨੇ ਕੀਤਾ ਹੈ। ਕੁਝ ਮੈਂਬਰਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਉਹਨਾਂ ਖਿਲਾਫ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਦਾ ਪੱਖ ਜਿਹੜਾ ਉਹ ਸੁਣਨਾ ਚਾਹੀਦਾ। ਦੂਜੇ ਪਾਸੇ ਜਿਹੜਾ ਜੀ ਇੱਕ ਪੰਥਕ ਸੇਵਾ ਲਹਿਰ ਚਲਾਉਂਦਾ ਜੀ ਬਲਜੀਤ ਸਿੰਘ ਦਾਦੂਵਾਲ, ਜਿਹਦੀ ਫੋਟੋ ਆ ਚਰਚਾ ਦੇ ਵਿੱਚ ਹੈ ਕਿ 8-9 ਬੰਦੂਕਾਂ ਵਾਲੇ ਉਹਦੇ ਪਿੱਛੇ ਜਿਹੜੇ ਉਹ ਖੜੇ ਨੇ, ਉਹਨੇ ਵੀ ਇਸ ਵੇਲੇ ਜਿਹੜਾ ਜੀ ਉਹ ਮੌਕਾ ਪ੍ਰਸਤੀ ਦਾ ਲਾਹਾ ਲੈਂਦਿਆਂ ਹੋਇਆ ਬਲਵੰਤ ਸਿੰਘ ਨੰਦਗੜ੍ਹ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਤਾਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਇਹ ਦੱਸ ਸਕੇ ਕਿ ਮੈਂ ਤਾਂ ਭਾਈ ਤੁਹਾਡਾ ਬੰਦਾ, ਕਿਤੇ ਚੁੱਕ ਕੇ ਫੇਰ ਨਾ ਅੰਦਰ ਦੇ ਦਿਓ ਜੀ। ਜੀ ਤੇ ਅੱਗੇ ਗੱਲਬਾਤ ਆਪਾਂ ਕਰਦੇ ਹਾਂ ਕਿਰਨ ਬੇਦੀ ਦੀ, ਜਿਹੜੀ ਕਾਫੀ ਟਾਈਮ ਤੋਂ ਜਿਹੜੇ ਅਟਕਲ ਪੱਚੂ ਲੱਗ ਰਹੇ ਸੀ ਕਿ ਇਹ ਬੀਜੇਪੀ ਨੂੰ ਜੁਆਇਨ ਕਰੇਗੀ, ਹੁਣ ਅਖੀਰ ਦੇ ਵਿੱਚ ਉਸਨੇ ਵੀ ਬੀਜੇਪੀ ਨੂੰ ਜੁਆਇਨ ਕਰ ਲਿਆ। ਬਿਲਕੁਲ ਜੀ, ਐਕਚੁਅਲੀ ਤਰਲੇ ਦੇ ਤਾਂ ਉਹ 6 ਮਹੀਨੇ ਤੋਂ ਲਈ ਜਾਂਦੀ ਸੀਗੀ ਜਿਹੜਾ ਸ਼ਾਮਲ ਹੋਣ ਦੇ ਵਾਸਤੇ, ਪਰ ਸ਼ਾਇਦ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹੀ ਕੋਈ ਜਿਹੜਾ ਸੀਗਾ ਉਹ ਹੁੰਗਾਰਾ ਉਹਨੂੰ ਘੱਟ ਮਿਲ ਰਿਹਾ ਸੀਗਾ। ਹੁਣ ਟੀਮ ਅੰਨਾ ਦੀ ਸਾਬਕਾ ਮੈਂਬਰ ਕਿਰਨ ਬੇਦੀ ਜਿਹੜੀ ਆ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਸ਼ਾਮਲ ਹੋ ਗਈ। ਇਹਨੂੰ ਵੱਡੀ ਖਬਰ ਬਣਾਉਣ ਦੇ ਵਾਸਤੇ ਅਮਿਤ ਸ਼ਾਹ ਜਿਹੜਾ ਸੀਗਾ ਜੀ ਉਹਨੂੰ ਸੱਦਿਆ ਗਿਆ ਉਚੇਚੇ ਤੌਰ ਦੇ ਉੱਤੇ ਉਹਨੂੰ ਸ਼ਾਮਲ ਕਰਨ ਦੇ ਵਾਸਤੇ। ਇਹ ਵੀ ਕਿਹਾ ਜਾ ਰਿਹਾ ਹੈ, ਐਕਚੁਅਲੀ ਜਿਹੜਾ ਟਵੀਟ ਹੈ ਜੇ ਗੋਇਲ ਹੋਣਾ ਦਾ ਜਿਹੜਾ ਆਇਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਕਿਰਨ ਬੇਦੀ ਦੀ ਅਗਵਾਈ ਦੇ ਵਿੱਚ ਦਿੱਲੀ ਦੀਆਂ ਚੋਣਾਂ ਜਿਹੜੀਆਂ ਉਹ ਲੜੀਆਂ ਜਾਣਗੀਆਂ। ਅੰਦਰ ਖਾਤੇ ਜਿਹੜੀ ਸੁਗਬਗਾਹਟ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਵਿੱਚ ਵੀ ਚੱਲ ਗਈ ਕਿ ਅਸੀਂ ਇੰਨੀ ਦੇਰ ਤੋਂ ਜਿਹੜਾ ਦੀ ਉਹ ਮਿਹਨਤ ਕਰਦੇ ਰਹੇ, ਹੁਣ ਲਿਆ ਕੇ ਜਿਹੜਾ ਦੀ ਉਹ ਇੱਕ ਪੈਰਾਸ਼ੂਟ ਦੇ ਰਾਹੀਂ ਉਮੀਦਵਾਰ ਉਹਨਾਂ ਦੇ ਉੱਤੇ ਥੋਪਿਆ ਜਾ ਰਿਹਾ ਕਿ ਲਓ ਜੀ ਆਹ ਅਗਲੀ ਮੁੱਖ ਮੰਤਰੀ ਜਿਹੜੀ ਆ ਉਹ ਹੋਊਗੀ। ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਨਰਿੰਦਰ ਮੋਦੀ ਦੇ ਨਾਮ ਦੀ ਹਨੇਰੀ ਚੱਲ ਰਹੀ ਹੈ, ਉਹਦੇ ਨਾਂ ਦੇ ਉੱਤੇ ਤਾਂ ਸੁਨਾਮੀ ਆਈ ਪਈ ਆ ਪੂਰੇ ਮੁਲਕ ਦੇ ਵਿੱਚ ਕਿ ਕੋਈ ਏਦਾਂ ਦਾ ਸੂਬਾ ਨਹੀਂ ਹੈਗਾ ਜਿੱਥੇ ਨਰਿੰਦਰ ਮੋਦੀ ਹੋਰੀ ਚੋਣਾਂ ਨਾ ਜਿੱਤ ਸਕਣ। ਤੇ ਰਾਜਧਾਨੀ ਦੇ ਵਿੱਚ ਇੱਕ ਜਿਹਨੂੰ ਪਾਣੀ ਦਾ ਬੁਲਬੁਲਾ ਕਹਿੰਦੇ ਸੀਗੇ ਵੀ ਇਹ ਤਾਂ ਇੱਕ ਵਾਰੀ ਉੱਠਿਆ ਜੀ ਬਹਿ ਜਾਣਾ, ਹੁਣ ਉਹਦੇ ਖਿਲਾਫ ਜਿਹੜਾ ਜੀ ਇੰਨਾ ਕੁਝ ਜਿਹੜਾ ਪੱਬਾਂ ਭਾਰ ਹੋਈ ਪਈ ਹੈ ਭਾਰਤੀ ਜਨਤਾ ਪਾਰਟੀ। ਇਹ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਕੀਤੀ ਗਈ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੀ ਜਿਹੜੀ ਰੈਲੀ ਆ ਉਹ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੀ ਫੂਕ ਕੱਢ ਗਈ ਹੈ। ਅੰਦਰੂਨੀ ਸੂਤਰ ਜਿਹੜੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਨਰਿੰਦਰ ਮੋਦੀ ਹੋਰਾਂ ਨੇ ਆਪਣੀਆਂ ਰੈਲੀਆਂ ਜਿਹੜੀਆਂ ਨੇ ਉਹ ਅੱਧੀਆਂ ਕਰ ਦਿੱਤੀਆਂ ਨੇ ਦਿੱਲੀ ਦੇ ਵਿੱਚ, ਜਿੰਨੀਆਂ ਉਹਨਾਂ ਨੇ ਪਹਿਲਾਂ ਕਰਨੀਆਂ ਸਨ ਘੱਟ ਕਰ ਲਈਆਂ ਨੇ ਹੁਣ, ਕਿਉਂਕਿ ਉਹਨਾਂ ਹੁੰਗਾਰਾ ਨਹੀਂ ਮਿਲਿਆ। ਇਸ ਕਰਕੇ ਤਾਂ ਕਿ ਕੱਲ ਨੂੰ ਇਹ ਨਾ ਹੋਵੇ ਕਿ ਲੋ ਨਰਿੰਦਰ ਮੋਦੀ ਹੋਰੀ ਆਏ ਤੇ ਦਿੱਲੀ ਜਿਹੜੀ ਉਹ ਜਿੱਤੀ ਨਹੀਂ ਗਈ ਤੇ ਹੁਣ ਉਹਨਾਂ ਨੂੰ ਫਿਰ ਇੱਕ ਮੋਹਰਾ ਜਿਹੜਾ ਜੀ ਇਹੋ ਜਿਹਾ ਚਾਹੀਦਾ ਜਿਹਦੇ ਉੱਤੇ ਇਹ ਥੋਪਿਆ ਜਾ ਸਕੇ ਕਿ ਇਹਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਸੀਗੀਆਂ, ਨਹੀਂ ਜਿੱਤ ਸਕੇ ਤੇ ਹੁਣ ਦੱਸੋ ਅਸੀਂ ਕੀ ਕਰੀਏ। ਹਾਲਾਂਕਿ ਇਹ ਪਹਿਲੀ ਸਮੇਂ ਤੋਂ ਪਹਿਲਾਂ ਗੱਲ ਹੋਊਗੀ ਕਿ ਦਿੱਲੀ ਜਿਹੜਾ ਉਹ ਕੌਣ ਜਿੱਤਦਾ, ਪਰ ਇੱਕ ਗੱਲ ਜ਼ਰੂਰ ਹੈ ਕਿ ਇੱਕ ਜਿਹੜਾ ਆਮ ਬੰਦਾ ਹੈ ਨਾ ਜੀ ਜਿਹਨੂੰ ਮਫਲਰ ਮੈਨ ਵੀ ਅੱਜ ਕੱਲ੍ਹ ਕਹਿੰਦੇ ਆ, ਉਸ ਬੰਦੇ ਨੇ ਇਹ ਜਿਹੜੇ ਘਾਗ ਰਾਜਨੀਤਿਕ ਅਖਵਾਉਣ ਵਾਲੇ ਲੋਕ ਨੇ
ਉਹਨਾਂ ਨੂੰ ਇੰਨੇ ਭਾਰਤ ਸਿਆਸਤ ਦੇ ਵਿੱਚ ਮੁੜਕੋ ਮੁੜਕੀ ਤਾਂ ਕੀਤਾ ਪਿਆ ਜੀ। ਜੀ ਅਤੇ ਜਿਸ ਤਰ੍ਹਾਂ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਖਬਰ ਤੇ ਨਜ਼ਰ ਪ੍ਰੋਗਰਾਮ ਤੇ ਜੀ ਅੱਗੇ ਗੱਲ ਕਰੀਏ, ਹਾਈ ਕੋਰਟ ਵੱਲੋਂ ਪੰਜਾਬ ਨੂੰ ਇੱਕ ਕਰੰਟ ਲੱਗਾ ਆ, ਉਹਦੇ ਬਾਰੇ ਜ਼ਰੂਰ ਦੱਸੋ। ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੌਜੂਦਾ ਡਿਊਟੀ ਚਾਰਜ ਸਕੀਮ ਦੀ ਥਾਂ ਦੇ ਉੱਤੇ ਬਿਹਤਰ ਸਿਸਟਮ ਲਿਆਉਣ ਦੀ ਸਿਫਾਰਿਸ਼ ਕੀਤੀ ਹੈ, ਜਿਹਦੇ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਕੰਮ ਕਰਨ ਦਾ ਜਿਹੜਾ ਢੰਗ ਹੈ ਉਹ ਬਦਲ ਸਕਦਾ ਹੈ। ਜਸਟਿਸ ਰਾਜੀਵ ਨਾਰਾਇਣਾ ਨੇ ਜਿਹੜਾ ਕੁਝ ਇੱਕ ਵਿਅਕਤੀ ਸੀ ਦੇਸ਼ ਰਾਜ ਤੇ ਉਹਨਾਂ ਦੇ ਵੱਲੋਂ ਜਿਹੜੀ ਪਟੀਸ਼ਨ ਇੱਕ ਪਾਈ ਹੋਈ ਸੀ ਉਹਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਆਖਿਆ ਕਿ ਜੇ ਸਰਕਾਰ ਅਜੇ ਵੀ ਇਹ ਸਿਸਟਮ ਰੱਖਣਾ ਚਾਹੁੰਦੀ ਹੈ ਤਾਂ ਇਹਨੂੰ ਉੱਚ ਤਨਖਾਹ ਸਕੇਲ ਵਾਲੇ ਪ੍ਰਮੋਸ਼ਨ ਉਹਦੇ ਲਈ ਕੀਤੇ ਜਿਹੜੇ ਉਹ ਪੂਰੇ ਕੰਮ ਦੇ ਵਿੱਚ ਤਨਖਾਹ ਦਾ ਜਿਹੜਾ ਡਿਫਰੈਂਸ ਹੈ ਜੀ ਉਹਨਾਂ ਦੇ ਵਿੱਚ ਉਹਦੇ ਵਾਸਤੇ ਜਿਹੜਾ ਜੀ ਤੁਰੰਤ ਇਹਦੇ ਉੱਤੇ ਕੰਮ ਜਿਹੜਾ ਉਹ ਕਰਨਾ ਚਾਹੀਦਾ ਔਰ ਸਰਕਾਰ ਨੂੰ ਇਹ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ ਜੀ। ਜਿਹੜੇ ਜਸਟਿਸ ਰੈਣਾ ਨੇ ਉਹਨਾਂ ਨੇ ਕਿਹਾ ਕਿ ਕਰੰਟ ਡਿਊਟੀ ਚਾਰਜ ਸਕੀਮ ਮਹਿਜ਼ ਕੰਮ ਚਲਾਊ ਪ੍ਰਬੰਧ ਹੁੰਦਾ ਹੈ ਜਿਹੜਾ ਕਿ ਪ੍ਰਸ਼ਾਸਨ ਦੇ ਵਿੱਚ ਕਿਸੇ ਫੌਰੀ ਸੰਕਟ ਦੇ ਉੱਤੇ ਪਾਰ ਪਾਉਣ ਦੇ ਲਈ ਬੁਲਾਇਆ ਜਾਂਦਾ, ਪਰ ਇਹਨੂੰ ਨਿਯਮਿਤ ਤਰੱਕੀਆਂ ਦੇ ਬਦਲ ਦੇ ਵਿੱਚੋਂ ਵਰਤਣ ਦੀ ਆਗਿਆ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ। ਇਸ ਤਹਿਤ ਆਰਜ਼ੀ ਅਖਤਿਆਰ ਜਿਹੜੇ ਉਹ ਸੌਂਪੇ ਜਾਂਦੇ ਨੇ, ਉਹਨਾਂ ਫੈਸਲੇ ਦੀ ਕਾਪੀ ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਭੇਜਣ ਲਈ ਕਿਹਾ ਜੀ। ਔਰ ਇਹਦੇ ਵਿੱਚ ਪਿਛਲੀ ਵਾਰੀ ਜਿਹੜਾ ਸਰਕਾਰ ਦੀ ਇਸ ਗੱਲੋਂ ਖਿਚਾਈ ਕੀਤੀ ਸੀਗੀ ਕਿ ਉਹਦੇ ਵੱਲੋਂ ਮੁਲਾਜ਼ਮਾਂ ਤੋਂ ਉੱਚ ਅਹੁਦਿਆਂ ਦੇ ਉੱਤੇ ਡਿਊਟੀ ਜਿਹੜੀ ਆ ਉਹ ਲਈ ਜਾਂਦੀ ਆ, ਪਰ ਤਨਖਾਹਾਂ ਵਿਚਲਾ ਫਰਕ ਜਿਹੜਾ ਅਦਾ ਕਰਨ ਤੋਂ ਨਾ ਨੁੱਕਰ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਹੁਣ ਸਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਾ ਜੀ ਉਹ ਲਾਗੂ ਕਰਦੀ ਆ ਜਾਂ ਨਹੀਂ ਇਹ ਵੇਖਣਾ ਹੋਊਗਾ, ਪਰ ਇਹ ਇੱਕ ਤਕੜਾ ਝਟਕਾ ਜਿਹੜਾ ਜੀ ਉਹ ਪੰਜਾਬ ਸਰਕਾਰ ਦੇ ਵਾਸਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤਾ ਕਿਹਾ ਜਾ ਸਕਦਾ ਜੀ। ਤੇ ਅੱਗੇ ਜੀ ਆਪਾਂ ਕੱਲ ਗੱਲ ਕੀਤੀ ਸੀ ਕਿ ਜਿਹੜਾ ਡੇਰਾ ਸਿਰਸੇ ਵਾਲਾ ਉਸ ਦੀ ਜਿਹੜੀ ਫਿਲਮ ਆ ਉਸ ਨੂੰ ਹਰੀ ਝੰਡੀ ਨਹੀਂ ਸੀ ਮਿਲੀ, ਉਸ ਤੇ ਰੋਕ ਲੱਗ ਗਈ ਸੀ, ਪਰ ਅੱਜ ਖਬਰ ਆਈ ਆ ਕਿ ਉਸ ਨੂੰ ਹਰੀ ਝੰਡੀ ਮਿਲ ਗਈ ਆ। ਜੀ ਬਿਲਕੁਲ, ਇਹ ਜਿਹੜੇ ਗੁਰਮੀਤ ਰਾਮ ਰਹੀਮ ਦੀ ਜਿਹੜੀ ਫਿਲਮ ਹੈ ਮੈਸੇਂਜਰ ਆਫ ਗੋਡ, ਪਹਿਲਾਂ ਜਿਹੜਾ ਸੈਂਸਰ ਬੋਰਡ ਸੀਗਾ ਜੀ ਉਹਨੇ ਇਸ ਫਿਲਮ ਨੂੰ ਨਾ ਕਰਤੀ ਸੀ ਸਰਟੀਫਿਕੇਟ ਦੇਣ ਤੋਂ, ਤੇ ਉਹਨੇ ਫਿਰ ਜਿਹੜਾ ਸੀਗੇ ਟ੍ਰਿਬਿਊਨਲ ਦੇ ਕੋਲੇ ਇਹ ਭੇਜ ਦਿੱਤੀ ਸੀਗੀ ਜੀ। ਇਹ ਫਿਲਮ ਸਰਟੀਫਿਕੇਸ਼ਨ ਜਿਹੜਾ ਜੀ ਐਪਲੇਟ ਟ੍ਰਿਬਿਊਨਲ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਇਹ ਫਿਲਮ ਜਿਹੜੀ ਆ ਅੱਜ ਰਿਲੀਜ਼ ਜਿਹੜੀ ਆ ਉਹ ਹੋ ਰਹੀ ਆ। ਵਿਵਾਦਾਂ ਦੇ ਵਿੱਚ ਜਿਹੜੀ ਘਿਰੀ ਹੋਈ ਇਹ ਫਿਲਮ ਹੈ ਇਹ ਅੱਜ ਥੀਏਟਰਸ ਦੇ ਵਿੱਚ ਰਿਲੀਜ਼ ਹੋਊਗੀ, ਪਰ ਇਹ ਖਬਰ ਹੈ ਕਿ ਬਠਿੰਡੇ ਦੇ ਵਿੱਚ ਕਿਸੇ ਥੀਏਟਰ ਵਾਲੇ ਨੇ ਇਸ ਫਿਲਮ ਨੂੰ ਦਿਖਾਉਣ ਤੋਂ ਜਿਹੜਾ ਜੀ ਉਹ ਨਾ ਕੀਤੀ ਹੈ। ਬਾਕੀ ਪੰਜਾਬ ਦਾ ਜਿਹੜਾ ਜੀ ਉਹ ਕੀ ਹਾਲ ਹੈ, ਇਹ ਹੌਲੀ ਹੌਲੀ ਜਿਹੜੀਆਂ ਡਿਟੇਲਸ ਨੇ ਉਹ ਸਾਹਮਣੇ ਆ ਰਹੀਆਂ ਨੇ। ਜਿਹੜੇ ਵੱਡੇ ਥੀਏਟਰ ਨੇ ਨਾ, ਜਿਹੜੇ ਮਲਟੀਪਲੈਕਸ ਨੇ ਜੀ, ਉਹ ਰਿਸਕ ਨਹੀਂ ਲੈ ਰਹੇ ਇਸ ਚੀਜ਼ ਦਾ, ਕਿਉਂਕਿ ਮਹਿੰਗੇ ਥੀਏਟਰ ਨੇ ਉਹਨਾਂ ਨੂੰ ਇਹ ਹੈ ਜੀ ਕਿ ਜੇ ਇਹਦੇ ਵਾਸਤੇ ਕੋਈ ਵਾਦ-ਵਿਵਾਦ ਜਾਂ ਤੋੜ ਭੰਨ ਦੀ ਜਿਹੜੀ ਘਟਨਾ ਉਹ ਵਾਪਰ ਗਈ ਤਾਂ ਉਹਨਾਂ ਨੂੰ ਨੁਕਸਾਨ ਜਿਹੜਾ ਜੀ ਉਹ ਭਰਨਾ ਪੈ ਸਕਦਾ। ਉਧਰ ਬਠਿੰਡੇ ਦੇ ਵਿੱਚ ਜਿਹੜਾ ਜੀ ਪੁਲਿਸ ਨੇ ਫਲੈਗ ਮਾਰਚ ਕੀਤਾ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਮਾੜੀ ਘਟਨਾ ਉਹਨੂੰ ਰੋਕਣ ਦੇ ਵਾਸਤੇ ਜਿਹੜਾ ਜੀ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਸਕਣ। ਫਿਲਮ ਰਿਲੀਜ਼ ਹੋਣੀ ਹੈ ਜੀ ਬਲਦੀ ਦੇ ਬੂਥੇ ਦੇ ਵਿੱਚ ਪੰਜਾਬ ਇੱਕ ਵਾਰੀ ਫੇਰ ਜਿਹੜਾ ਜੀ ਉਹ ਆ ਗਿਆ। ਸੋ ਦੇਖਦੇ ਆ ਅੱਜ ਰਿਲੀਜ਼ ਹੋਣ ਤੋਂ ਬਾਅਦ ਜਿਹੜਾ ਜੀ ਇਹ ਕੀ ਬਣਦੀ ਬਣਾਉਂਦੀ ਹੈ। ਦੂਜੇ ਪਾਸੇ ਜਿਹੜਾ ਇਸ ਫਿਲਮ ਦੇ ਨਾਲ ਹੀ ਜੁੜਿਆ ਹੋਇਆ ਵਿਵਾਦ ਜਿਹੜਾ ਉਹ ਵੀ ਵਾਹਵਾ ਜਿਹੜਾ ਜੀ ਉਹ ਭਖ ਪਿਆ ਕਿ ਫਿਲਮ ਦੀ ਐਡਵਾਂਸ ਬੁਕਿੰਗ ਦੇ ਨਾਂ ਦੇ ਉੱਤੇ ਕੁਝ 84 ਕਰੋੜ ਰੁਪਈਆ ਜਿਹੜਾ ਜੀ ਉਹ ਇਕੱਠਾ ਜਿਹੜਾ ਉਹ ਕੀਤਾ ਗਿਆ। ਇਹ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਟੂਡੈਂਟ ਵਿੰਗ ਹੈ ਜਿਹਨੇ ਇਹ ਗੱਲ ਕਹੀ ਹੈ ਕਿ 84 ਕਰੋੜ ਰੁਪਈਆ ਐਡਵਾਂਸ ਬੁਕਿੰਗ 'ਚ ਇਕੱਠਾ ਕੀਤਾ ਗਿਆ। ਇਹਦਾ ਜਿਹੜਾ ਇਨਕਮ ਟੈਕਸ ਹੈ ਉਹ ਨਹੀਂ ਦਿੱਤਾ ਗਿਆ। ਇਹ 15 ਕਰੋੜ ਰੁਪਈਏ ਦੇ ਕਰੀਬ ਜਿਹੜਾ ਬਣਦਾ ਹੈ। ਇਹ ਮਾਮਲਾ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਤੇ ਇਨਕਮ ਟੈਕਸ ਵਿਭਾਗ ਦੇ ਕੋਲੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਜਿਹੜਾ ਜੀ ਉਹ ਉਠਾਇਆ ਔਰ ਇਹ ਕਿਹਾ ਕਿ ਇਹ ਜਿਹੜਾ ਡੇਰੇ ਦਾ ਮੁਖੀ ਹੈ ਜੀ ਉਹ ਰੂਹਾਨੀ ਨਾਈਟਸ ਜਿਹੜੀਆਂ ਕਰਦਾ ਤੇ ਇਹਦੇ ਵਾਸਤੇ ਇੱਕ ਟਿਕਟ ਦੇ 500 ਰੁਪਈਏ ਤੋਂ ਲੈ ਕੇ 25,000 ਰੁਪਈਏ ਤੱਕ ਜਿਹੜੇ ਉਹ ਲਏ ਜਾਂਦੇ ਨੇ ਤੇ 250 ਪ੍ਰੋਗਰਾਮ ਜਿਹੜਾ ਜੀ ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ 12.5 ਅਰਬ ਰੁਪਈਏ ਦੀ ਕਮਾਈ ਜਿਹੜੀ ਹੈ ਜੀ ਇਹਨਾਂ ਨਾਈਟਸ ਤੋਂ ਉਹਨੇ ਜਿਹੜੀ ਆ ਉਹ ਕੀਤੀ ਹੋਈ ਆ ਤੇ ਇਹਦਾ ਕੋਈ ਹਿਸਾਬ ਕਿਤਾਬ ਜਿਹੜਾ ਉਹਨੇ ਨਹੀਂ ਦਿੱਤਾ ਤੇ ਨਾ ਇਹਦਾ ਕੋਈ ਟੈਕਸ ਜਿਹੜਾ ਜੀ ਉਹ ਦਿੱਤਾ। ਇਹ ਵੀ ਮਾਮਲਾ ਨਾਲ ਦੀ ਨਾਲ ਜਿਹੜਾ ਜੀ ਉਹ ਭਖਣਾ ਸ਼ੁਰੂ ਹੋ ਗਿਆ। ਅਜੀ ਤਾਂ ਜਿਸ ਤਰ੍ਹਾਂ ਆਪਾਂ ਇਹ ਫਿਲਮ ਦੀ ਗੱਲ ਕਰਦੇ ਆ, ਦੇਖੋ ਜਾਂ ਇਹ ਡੇਰੇ ਵਾਲੇ ਆ, ਇਹ ਵੀ ਲੋਕਾਂ ਦਾ ਪੈਸਾ ਹੁੰਦਾ ਆ, ਤੇ ਹੋਰ ਇੱਕ ਫਿਲਮ ਬਣਨੀ ਆ ਜੀ, ਇਹ ਡੇਰੇ ਵਾਲੇ ਜਿੰਦੇ ਹੁੰਦੇ ਆ, ਡੇਰਿਆਂ ਵਾਲੇ ਸਾਧ ਆ, ਇਹ ਜਨਤਾ ਦੀ ਸੇਵਾ ਲਈ ਕੀ ਕੰਮ ਕਰਦੇ ਆ, ਉਹ ਵੀ ਬੜੀ ਸੋਚਣ ਸਮਝਣ ਵਾਲੀ ਗੱਲ ਆ। ਅੱਗੇ ਪੋਲੀਟੀਸ਼ੀਅਨਾਂ ਦੀ ਗੱਲ ਆ ਜਾਓ ਤੇ ਇੱਕ ਹੋਰ ਗੱਲ ਸੁਣੀ ਹੈ ਕਿ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਇੱਕ ਫਿਲਮ ਬਣੂਗੀ। ਇਹ ਐਲਾਨ ਉਹਨਾਂ ਨੇ
3 ਕੁ ਦਿਨ ਪਹਿਲਾਂ ਜਿਹੜਾ ਜੀ ਬਠਿੰਡੇ ਦੇ ਵਿੱਚ ਕੀਤਾ ਸੀਗਾ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੀਵਨ ਦੇ ਉੱਤੇ ਜਿਹੜੀ ਹੈ ਨਾ ਜੀ ਉਹ ਫਿਲਮ ਬਣਨੀ ਆ ਜਾਂ ਬਣਾਉਣੀ ਆ। ਤੋ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਜੀ ਕਿਉਂਕਿ ਇੱਕ ਟਿੱਪਣੀ ਪਿਛਲੇ ਦਿਨਾਂ ਦੇ ਵਿੱਚ ਇੱਕ ਬੰਦੇ ਨੇ ਕੀਤੀ ਸੀ, ਮੇਰਾ ਖਿਆਲ ਬਹੁਤੀਆਂ ਗੱਲਾਂ ਦਾ ਜਵਾਬ ਉਹ ਆ, ਕਹਿੰਦੇ ਪੰਜਾਬ ਦਾ ਪ੍ਰਸਿੱਧ ਕਾਮੇਡੀਅਨ ਭਗਵੰਤ ਮਾਨ ਜਿਹੜਾ ਸੀ ਉਹ ਕਹਿੰਦੇ ਜੀ ਜਿਉਂ ਪੋਲੀਟੀਸ਼ੀਅਨ ਬਣਿਆ ਤੇ ਉਹ ਬਹੁਤ ਵਧੀਆ ਸੀਰੀਅਸ ਗੱਲਾਂ ਕਰਨ ਲੱਗ ਗਿਆ, ਪਰ ਕਾਮੇਡੀ ਦਾ ਜਿੰਮਾ ਜਿਹੜਾ ਜੀ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲੈ ਲਿਆ। ਸੋ ਮੇਰਾ ਖਿਆਲ ਇਹ ਸਭ ਤੋਂ ਵਧੀਆ ਕਟਾਕਸ਼ ਜਿਹੜਾ ਜੀ ਉਹ ਕਿਹਾ ਜਾ ਸਕਦਾ। ਅਕਸਰ ਹੀ ਉਹ 10-15 ਦਿਨੀ ਇੱਕ ਚੁਟਕਲਾ ਜਿਹੜਾ ਉਹ ਛੱਡਦੇ ਨੇ ਤੇ ਲੋਕ ਜਿਹੜੇ ਨੇ ਜੀ ਉਹਦੇ ਉੱਤੇ ਫਿਰ ਵੱਖੋ ਵੱਖਰੀਆਂ ਟਿੱਪਣੀਆਂ ਉਹ ਕਰਦੇ ਨੇ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੀਵਨ ਦੇ ਉੱਤੇ ਜਿਹੜੀ ਹੈ ਜੀ ਉਹ ਫਿਲਮ ਅਸੀਂ ਬਣਾਵਾਂਗੇ। ਹੁਣ ਇਹਨੂੰ ਲੈ ਕੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਲੋਕ ਜਿਹੜੇ ਨੇ ਨਾ ਜੀ ਉਹ ਆਪੋ ਆਪਣੇ ਤਰੀਕੇ ਦੇ ਨਾਲ ਟਿੱਪਣੀਆਂ ਜਿਹੜੀਆਂ ਉਹ ਕਰ ਰਹੇ ਨੇ। ਕੋਈ ਤਾਂ ਇਹ ਪੁੱਛ ਰਿਹਾ ਕਿ ਦੱਸੋ ਇਸ ਫਿਲਮ ਦੇ ਵਿੱਚ ਵਿਲਨ ਦਾ ਰੋਲ ਕੌਣ ਨਿਭਾਊਗਾ ਜੀ, ਔਰ ਕੋਈ ਇਹ ਪੁੱਛ ਰਿਹਾ ਹੈ ਕਿ ਇਹਦੇ ਵਿੱਚ ਹੀਰੋਇਨਾਂ ਜਿਹੜੀਆਂ ਉਹ ਕਿੰਨੀਆਂ ਹੋਣਗੀਆਂ। ਕੋਈ ਇਹ ਪੁੱਛ ਰਿਹਾ ਜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਉਹ ਆਪ ਰੋਲ ਇਹਦੇ ਵਿੱਚ ਕਰਨਗੇ ਜਾਂ ਫਿਰ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਵਿਅਕਤੀ ਜਿਹੜਾ ਜੀ ਉਹ ਆ ਕੇ ਰੋਲ ਜਿਹੜਾ ਉਹ ਕਰੂਗਾ। ਸੋ ਇਹ ਜਿਹੜੀਆਂ ਟਿੱਪਣੀਆਂ ਉਹ ਚੱਲ ਹੀ ਰਹੀਆਂ ਨੇ। ਹੋ ਸਕਦਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਊਂ ਹੀ ਜਿਹੜਾ ਜੀ ਇਹ ਛੱਡ ਦਿੱਤਾ ਹੋਵੇ, ਸ਼ਗੂਫਾ ਜਿਹੜਾ ਉਹ ਅਕਸਰ ਛੱਡਦੇ ਨੇ, ਪਰ ਇੰਨਾ ਜ਼ਰੂਰ ਹੈ ਕਿ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਜਿਹੜੇ ਟਿੱਪਣੀਆਂ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਵਾਹਵਾ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਰੌਣਕ ਲੱਗੀ ਹੋਈ ਹੈ। ਤੋ ਇੱਕ ਜਿਹੜਾ ਟਾਈਟਲ ਵਾਹਵਾ ਚੱਲ ਰਿਹਾ ਜੀ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਇਸ ਫਿਲਮ ਦਾ ਨਾਮ ਚਾਹੀਦਾ ਜੀ ਕਿ ਤੱਕੜੀ ਸਮੈਕ ਤੋਲਦੀ। ਜੀ ਬਿਲਕੁਲ, ਕੋਈ ਨਾ ਕੋਈ ਸ਼ੋਸ਼ਾ ਇਸ ਤਰ੍ਹਾਂ ਦਾ ਛੱਡ ਦਿੱਤਾ ਜਾਂਦਾ, ਉਹ ਕੰਮ ਹੋਵੇ ਜਾਂ ਨਾ ਹੋਵੇ, ਕਿਉਂਕਿ ਜਿਹੜੇ ਅਸਲ ਮੁੱਦੇ ਹੁੰਦੇ ਆ ਉਹਨਾਂ ਤੋਂ ਜਨਤਾ ਨੂੰ ਭਟਕਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀਗਾ, ਉਹ ਇਹੋ ਜਿਹੀਆਂ ਛੁਰਲੀਆਂ ਛੱਡ ਕੇ ਉਸ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਜਾਂਦਾ ਆ। ਅੱਗੇ ਗੱਲ ਕਰਦੇ ਹਾਂ ਜੀ, ਜਿਹੜੇ ਇੱਕ ਨੌਜਵਾਨ ਨੇ ਮਾਘੀ ਮੇਲੇ ਤੇ ਇਹਨਾਂ ਦੀ ਕਾਨਫਰੰਸ, ਅਕਾਲੀਆਂ ਦੀ ਕਾਨਫਰੰਸ ਦੇ ਅੱਗੇ ਆਪਣੇ ਆਪ ਨੂੰ ਅੱਗ ਲਾਈ ਸੀ, ਉਸ ਤੇ ਤਾਂ ਉਸ ਦੇ ਸਾਥੀਆਂ ਤੇ ਕਹਿੰਦੇ ਇਰਾਦਾ ਕਤਲ ਕੇਸ ਦੇ ਵਿੱਚ ਉਹਨਾਂ ਤੇ ਕੇਸ ਪਾ ਦਿੱਤਾ ਗਿਆ। ਦੇਖੋ ਇਹ ਤੋਂ ਵੱਧ ਮਾੜੀ ਗੱਲ ਨਹੀਂ ਹੋ ਸਕਦੀ। ਇੱਕ ਤਾਂ ਗੱਲ ਇਹ ਜਿਹੜੇ ਨੌਜਵਾਨ ਵਰਗ ਹੈ ਨਾ ਜੀ ਉਹਨੂੰ ਵੀ ਥੋੜਾ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਜ਼ਿੰਦਗੀ ਜਿਹੜੀ ਹੈ ਬੜੇ ਔਖਿਆਂ ਮਿਲਦੀ ਹੈ। ਇਹ ਕੋਈ ਤਰੀਕਾ ਨਹੀਂ ਹੈ ਐਜੀਟੇਸ਼ਨ ਦਾ। ਐਜੀਟੇਸ਼ਨ ਜਿਹੜੀ ਉਹ ਕਰੋ, ਲੜੋ, ਸੰਘਰਸ਼ ਜਿਹੜਾ ਉਹ ਕਰੋ। ਜ਼ਿੰਦਗੀ ਜਿਹੜੀ ਉਹ ਅਜਾਈ ਨਹੀਂ ਜਾਣੀ ਚਾਹੀਦੀ, ਕਿਸੇ ਦੀ ਵੀ ਅਜਾਈ ਨਹੀਂ ਜਾਣੀ ਚਾਹੀਦੀ। ਮਾਘੀ ਮੇਲੇ ਦੇ ਮੌਕੇ ਦੇ ਉੱਤੇ ਹਿਤੈਸ਼ ਕੁਮਾਰ ਜਿਹੜਾ ਜੀ ਇਹ ਲਾਈਨਮੈਨ ਜਿਹੜਾ ਉਹਦੇ ਉੱਤੇ ਜਿਹੜਾ ਆਪਣੇ ਆਪ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਉਹਨੇ ਅੱਗ ਲਾ ਲਈ ਸੀਗੀ। ਇਸ ਵੇਲੇ ਉਹ ਮੁਕਤਸਰ ਸਾਹਿਬ ਦੇ ਵਿੱਚ ਜਿਹੜਾ ਹਸਪੀਟਲ ਹੈ ਉਹਦੇ ਵਿੱਚ ਜੇਰੇ ਇਲਾਜ ਹੈ। ਜਿਹੜੀ ਪੁਲਿਸ ਹੈ ਜੀ ਉਹਨੇ ਇਸ ਹਿਤੇਸ਼ ਕੁਮਾਰ ਦੇ ਖਿਲਾਫ ਤੇ ਉਹਦੇ ਜਿਹੜੇ 4 ਸਾਥੀ ਨੇ ਉਹਨਾਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਜਿਹੜਾ ਜੀ ਉਹ ਦਰਜ ਕਰ ਲਿਆ। ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੱਲ ਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ। ਇਹ ਦੱਸਿਆ ਪੁਲਿਸ ਨੇ ਕਿ ਜਿਹੜੀ ਕਹਾਣੀ ਬਣਾਈ ਹੈ ਸਾਰੀ ਕਿ 14 ਜਨਵਰੀ ਨੂੰ ਮਲੋਟ ਰੋਡ ਵਾਲੇ ਕਾਨਫਰੰਸ ਗੇਟ ਦੇ ਉੱਤੇ ਉਹ ਡਿਊਟੀ ਦੇ ਰਿਹਾ ਸੀਗਾ ਪਰਮਜੀਤ ਸਿੰਘ ਜਿਹੜਾ ਜਿਹਦੇ ਵੱਲੋਂ ਇਹ ਸਾਰੀ ਤਿਆਰ ਕਰਵਾਈ ਗਈ ਹੈ। ਤੇ ਕਰੀਬ 2 ਵਜੇ ਦੇ 4 ਨੌਜਵਾਨ ਜਿਹੜੇ ਉਹ ਆਏ। ਇੱਕ ਨੇ ਪੈਟਰੋਲ ਦੀ ਬੋਤਲ ਕੱਢ ਕੇ ਦੂਜੇ ਤੇ ਪਾਤੀ, ਤੀਜੇ ਨੇ ਜੇਬ ਦੇ ਵਿੱਚੋਂ ਤੀਲੀ ਕੱਢੀ ਤੇ ਅੱਗ ਲਾ ਦਿੱਤੀ। ਚੌਥੇ ਨੇ ਸਰਕਾਰ ਦੇ ਖਿਲਾਫ ਨਾਅਰੇ ਲਾਉਣੇ ਸ਼ੁਰੂ ਕਰਤੇ। ਉਹਨੇ ਦੱਸਿਆ ਜਦੋਂ ਤੱਕ ਅੱਗ ਬੁਝਾਈ ਤਦ ਤੱਕ ਨੌਜਵਾਨ ਜਿਹੜਾ ਉਹ ਜ਼ਖਮੀ ਹੋ ਗਿਆ ਸੀਗਾ। ਬਾਕੀ 3 ਨੌਜਵਾਨ ਜਿਹੜੇ ਸੀਗੇ ਉਹ ਮੌਕੇ ਤੋਂ ਭੱਜ ਗਏ। ਜ਼ਖਮੀ ਨੌਜਵਾਨ ਨੇ ਆਪਣੀ ਜਿਹੜੀ ਪਛਾਣ ਸੀ ਉਹ ਹਿਤੇਸ਼ ਕੁਮਾਰ ਜਿਹੜੀ ਦੱਸੀ ਫਿਰੋਜ਼ਪੁਰ, ਔਰ ਹਿਤੇਸ਼ ਨੇ ਹੀ ਬਾਕੀ ਜਿਹੜੇ ਬੇਰੁਜ਼ਗਾਰ ਲਾਈਨਮੈਨ ਉਹਦੇ ਨਾਲ ਸੀਗੇ ਉਹਨਾਂ ਦੀ ਪਛਾਣ ਜਿਹੜੀ ਦੱਸੀ, ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਫੜਿਆ ਗਿਆ। ਜਿਸ ਦਿਨ ਇਹ ਅੱਗ ਲਾਈ ਸੀਗੀ ਉਸ ਦਿਨ ਇਹ ਮਾਮਲਾ ਸਾਹਮਣੇ ਆਇਆ ਸੀਗਾ ਕਿ ਉਹਦੇ ਕੋਲੇ ਲਾਈਟਰ ਸੀਗਾ ਜਿਹਦੇ ਨਾਲ ਅੱਗ ਲਾਈ ਸੀ। ਹੁਣ ਜਿਹੜਾ ਇਹ ਪਰਚਾ ਦਰਜ ਹੋਇਆ ਉਹਦੇ ਵਿੱਚ ਡੱਬੀ ਦਿਖਾਈ ਗਈ ਆ ਕਿ ਤੀਲਾ ਦੀ ਡੱਬੀ ਜਿਹੜੀ ਸੀ ਜਿਹਦੇ ਨਾਲ ਅੱਗ ਜਿਹੜੀ ਆ ਜੀ ਉਹ ਲਾਈ। 4000 ਬੇਰੁਜ਼ਗਾਰ ਲਾਈਨਮੈਨ ਜਿਹੜੇ ਨੇ ਜੀ ਉਹ ਆਪਣੇ ਭਵਿੱਖ ਦੇ ਵਾਸਤੇ ਸੰਘਰਸ਼ ਜਿਹੜਾ ਉਹ ਕਰ ਰਹੇ ਨੇ। ਪਰ ਸਰਕਾਰ ਨੂੰ ਇਸ ਨੌਜਵਾਨ ਦੇ ਨਾਲ ਜਿਹੜਾ ਜੀ ਨਰਮੀ ਦੇ ਨਾਲ ਪੇਸ਼ ਆਉਣਾ ਚਾਹੀਦਾ ਸੀਗਾ ਕਿ ਉਹਨੂੰ ਸਮਝਾਉਣਾ ਬੁਝਾਉਣਾ ਚਾਹੀਦਾ ਸੀਗਾ ਕਿਸੇ ਤਰੀਕੇ ਦੇ ਨਾਲ ਕਿ ਠੀਕ ਹੈ ਨੌਕਰੀਆਂ ਜਦੋਂ ਨਹੀਂ ਹੈਗੀਆਂ ਤਾਂ ਬੱਚੇ ਤਾਂ ਆਪਣੇ ਨੇ ਨਾ ਜੀ, ਇਹ ਪੰਜਾਬ ਦੇ ਹੀ ਬੱਚੇ ਨੇ, ਕਿਤੇ ਬਾਹਰੋਂ ਤਾਂ ਨਹੀਂ ਇਹ ਆਏ ਹੋਏ। ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹਦੇ ਉੱਤੇ ਇਰਾਦਾ ਕਤਲ ਦਾ ਜਿਹੜਾ ਉਹ ਪਰਚਾ ਦਰਜ ਕਰ ਦੇਣਾ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਜਾਇਜ਼ ਜਿਹੜਾ ਉਹ ਨਹੀਂ ਠਹਿਰਾਇਆ ਜਾ ਸਕਦਾ। ਜਿਹੜੇ ਵੱਡੇ ਹੁੰਦੇ ਨੇ, ਬਜ਼ੁਰਗ ਹੁੰਦੇ ਨੇ ਜਾਂ ਜਿਹੜੇ ਸਰਕਾਰ ਚਲਾਉਣ ਵਾਲੇ ਹੁੰਦੇ ਨੇ, ਜੇ ਉਹ ਆਪਣੀ ਪਰਜਾ ਜਿਹੜੀ ਹੈ ਜੀ ਉਹਦੇ ਨਾਲ ਇਸ ਤਰੀਕੇ ਦੇ ਨਾਲ ਪੇਸ਼ ਆਉਣਗੇ ਤਾਂ ਫਿਰ ਇਹਨੂੰ ਕਿਹੜੇ ਤਰੀਕੇ ਦੇ ਨਾਲ ਇਹ ਕਿਹਾ ਜਾ ਸਕਦਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੈ।
ਬਿਲਕੁਲ ਜੀ, ਐਜੂਕੇਸ਼ਨ ਸਿਸਟਮ ਵੀ ਇੰਨਾ ਮਹਿੰਗਾ ਕਰ ਦਿੱਤਾ ਗਿਆ ਕਿ ਜਦੋਂ ਬੱਚੇ ਪੜ੍ਹਦੇ ਆ ਤਾਂ ਉਹ ਵੀ ਸੋਚਦੇ ਕਿ ਮਾਪਿਆਂ ਦੇ ਭਾਰ ਨਾ ਬਣਨ, ਉਹ ਪੈਸੇ ਕਮਾ ਕੇ ਮਾਪਿਆਂ ਦੇ ਨਾਲ ਹੱਥ ਵਡਾਉਣ, ਤੇ ਫਿਰ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਹੋਣੀਆਂ ਹੀ ਆ, ਕਿਉਂਕਿ ਬੱਚੇ ਤਾਂ ਪਹਿਲਾਂ ਵੀ ਪੜ੍ਹਦੇ ਸੀ ਤੇ ਜੋਬ ਹਰੇਕ ਨੂੰ ਨਹੀਂ ਮਿਲਦੀ ਸੀਗੀ। ਪਰ ਇੱਥੇ ਬਹੁਤ ਕੁਛ ਜਿਹੜਾ ਆ ਸਿਸਟਮ ਦੇ ਵਿੱਚ ਵੀ ਅਦਲਾ ਬਦਲੀ ਹੋਈ ਆ। ਅੱਗੇ ਗੱਲ ਕਰਦੇ ਆ ਜੀ, ਮੋਹਾਲੀ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਕੁੜੀ ਨੂੰ ਮਾਰ ਦਿੱਤਾ ਗਿਆ ਸੀਗਾ, ਤਾਂ ਉਸ ਦਾ ਜਿਹੜਾ ਮਾਰਨ ਵਾਲਾ ਆ ਉਸ ਕਾਂਡ ਦੇ ਵਿੱਚ ਸੀਗਾ ਉਹ ਰਫੂ ਚੱਕਰ ਹੋ ਗਿਆ ਸੀ, ਤਾਂ ਹੁਣ ਪਤਾ ਲੱਗਦਾ ਆ ਕਿ ਉਸ ਨੂੰ ਫੜ ਲਿਆ ਗਿਆ ਆ। ਐਕਚੁਅਲੀ ਇਹਨਾਂ ਦੀ ਕੱਲ ਦਾ ਪ੍ਰੈਸ਼ਰ ਜਿਹੜਾ ਪੁਲਿਸ ਦੇ ਉੱਤੇ ਬਣਿਆ ਹੋਇਆ ਹੈ ਇਸ ਕਰਕੇ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਵੱਡੇ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਇਹ ਨੇੜਲਾ ਪਰਿਵਾਰ ਹੈ ਜੀ। ਅਜੇ ਜਿਹੜੀ ਪੁਲਿਸ ਹੈ ਉਹ ਪੁਸ਼ਟੀ ਨਹੀਂ ਕਰ ਰਹੀ ਇਸ ਖਬਰ ਦੀ, ਪਰ ਇਹ ਪਤਾ ਲੱਗਾ ਜੀ ਕਿ ਜਿਹੜੀ ਸੋਪੂ ਹੈਰੀ ਸਟੂਡੈਂਟ ਆਰਗੇਨਾਈਜੇਸ਼ਨ ਹੈ, ਇਹਦਾ ਜਿਹੜਾ ਪ੍ਰਧਾਨ ਆ ਉਹ ਜਿਹੜਾ ਫਿਰੋਜ਼ਪੁਰ ਦਾ, ਉਹਨੂੰ ਪੁਲਿਸ ਨੇ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ। ਗੁਰਮੀਤ ਸਿੰਘ ਸੰਧੂ ਉਰਫ ਗੋਰਾ ਸੰਧੂ ਜਿਹੜਾ ਜੀ ਉਹਨੂੰ ਗ੍ਰਿਫਤਾਰ ਕਰ ਲਿਆ, ਜਿਹਨੇ ਕਿ ਅਮਨਦੀਪ ਕੌਰ ਨੂੰ ਜਿਹੜਾ ਸੀਗਾ ਨੇੜਿਓਂ ਗੋਲੀਆਂ ਮਾਰ ਕੇ ਮੁਹਾਲੀ ਦੇ ਵਿੱਚ ਪਿਛਲੇ ਦਿਨੀ ਮਾਰ ਦਿੱਤਾ ਸੀਗਾ ਜੀ। ਇਹ ਵਿਗੜੀ ਹੋਈ ਜਿਹੜੀ ਵੱਡੇ ਘਰਾਂ ਦੀ ਔਲਾਦ ਹੈ ਨਾ ਜੀ, ਉਹ ਇਹੀ ਕੁਝ ਜਿਹੜਾ ਉਹ ਕਰਦੀ ਹੈ। ਉਹ ਚਾਹੇ ਤੁਸੀਂ ਇੱਥੇ ਇਹਨਾਂ ਨੂੰ ਵਹੀਕਲਸ ਦੇ ਰੂਪ ਦੇ ਵਿੱਚ ਘੁੰਮਦਿਆਂ ਹੋਇਆ ਜਿਹੜਾ ਉਹ ਦੇਖ ਲਓ, ਚਾਹੇ ਜਿਹੜਾ ਜੀ ਨਸ਼ਾ ਪੱਤਾ ਕਰਕੇ ਘੁੰਮਦਿਆਂ ਹੋਇਆ ਦੇਖ ਲਓ, ਤੇ ਚਾਹੇ ਸਾਡੇ ਸੋ ਕਾਲਡ ਲੋਕ ਗਾਇਕ ਜਿਹੜੇ ਨੇ ਨਾ ਜੀ ਉਹਨਾਂ ਦੇ ਗਾਣਿਆਂ ਦੇ ਤਰਜ਼ ਦੇ ਉੱਤੇ ਜਿਹੜਾ ਜੀ ਉਹ ਚੱਲਦਿਆਂ ਹੋਇਆ ਦੇਖ ਲਓ, ਜਿਹੜੇ ਕਹਿੰਦੇ ਆ ਕਿ ਚੱਕ ਲਓ ਰਿਵਾਲਵਰ ਰਫਲਾਂ ਕਬਜ਼ਾ ਲੈਣਾ। ਇਹ ਲੋਕ ਤਾਂ ਹੁਣ ਪੰਜਾਬ ਦੀਆਂ ਧੀਆਂ ਭੈਣਾਂ ਦੇ ਕਬਜ਼ੇ ਵੀ ਜਿਹੜੇ ਉਹ ਲੈਣ ਲੱਗ ਗਏ ਨੇ, ਤੇ ਉਹਨਾਂ ਨੂੰ ਜਿਹੜਾ ਜੀ ਗੋਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਕੁੜੀ ਦਾ ਕਸੂਰ ਸਿਰਫ ਇਹ ਸੀਗਾ ਕਿ ਉਹ ਕਹਿੰਦੀ ਸੀਗੀ ਕਿ ਮੈਂ ਵਿਆਹ ਦੇ ਵਾਸਤੇ ਹਾਂ ਨਹੀਂ ਕਰਨੀ ਜਿੰਨੀ ਦੇਰ ਤੱਕ ਮੇਰੇ ਪੇਰੈਂਟਸ ਜਿਹੜੇ ਉਹ ਨਹੀਂ ਮੰਨਣਗੇ। ਤੇ ਇਸ ਵਿਗੜੀ ਹੋਈ ਔਲਾਦ ਨੇ ਜਿਹੜਾ ਸੀਗਾ ਜੀ ਕਿਸੇ ਦਾ ਪਿਸਤਲ ਮੰਗ ਕੇ ਲਿਆਂਦਾ ਦੱਸਿਆ ਜਾਂਦਾ, ਤੇ ਉਹ ਲਿਆ ਕੇ ਉਸ ਲੜਕੀ ਦੇ 3 ਗੋਲੀਆਂ ਮਾਰ ਕੇ ਉਹਨੂੰ ਕਤਲ ਕਰਤਾ ਸੀਗਾ। ਅੱਗੇ ਅਜੇ ਉਹਦੇ ਜਿਹੜੇ ਬਾਕੀ 2 ਸਾਥੀ ਨੇ ਉਹਨਾਂ ਦੀ ਪੁਲਿਸ ਜਿਹੜੀ ਹੈ ਜੀ ਉਹ ਭਾਲ ਕਰ ਰਹੀ ਹੈ। ਇਹ ਅੰਡਰ ਪ੍ਰੈਸ਼ਰ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋਈ ਦੱਸੀ ਜਾ ਰਹੀ ਹੈ, ਕਿਉਂਕਿ ਇਹ ਮਾਮਲਾ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀਗਾ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜੀ ਇੱਕ ਅਹਿਮ ਆਗੂ ਆ ਪੰਜਾਬ ਦਾ, ਉਹਦੇ ਨੇੜਲਾ ਹੈ ਜੀ। ਤੇ ਜੀ ਅੱਗੇ ਗੱਲ ਕਰੀਏ ਅਖੀਰ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ, ਉਹਨਾਂ ਦੀ ਇੱਕ ਜਿਹੜੀ ਪਟੀਸ਼ਨ ਸੀਗੀ ਉਸ ਤੇ ਵੀ ਮੁੜ ਨਜ਼ਰਸਾਨੀ ਦੇ ਹੁਕਮ ਹੋ ਗਿਆ। ਇਹ ਪਟੀਸ਼ਨ ਅਸਲ ਦੇ ਵਿੱਚ ਨਾ ਜੀ ਸਰਕਾਰ ਦੇ ਵੱਲੋਂ ਹੀ ਪਾਈ ਹੋਈ ਜਿਹੜੀ ਹੈਗੀ ਆ। ਜਦੋਂ ਇੱਥੇ ਮਾਮਲਾ ਚੱਲਿਆ ਸੀਗਾ, ਤੁਹਾਨੂੰ ਯਾਦ ਨਾ, ਬਲਵੰਤ ਸਿੰਘ ਰਾਜੋਆਣਾ ਨੂੰ ਜਿਹੜਾ ਸੀਗਾ ਉਹ ਫਾਂਸੀ ਦੀ ਗੱਲ ਸੀ। ਸੋ ਤਰਸ ਦੇ ਆਧਾਰ ਤੇ ਜੀ ਜਿਹੜੀ ਉਹਦੀ ਫਾਂਸੀ ਦੀ ਸਜ਼ਾ ਘੱਟ ਕਰਕੇ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਜਿਹੜੀ ਪਟੀਸ਼ਨ ਆ ਉਹਦੇ ਉੱਤੇ ਮੁੜ ਕੇ ਨਜ਼ਰਸਾਨੀ ਕਰਨ ਦਾ ਜਿਹੜਾ ਜੀ ਉਹ ਹੁਕਮ ਦਿੱਤਾ ਹੈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ। ਬਲਵੰਤ ਸਿੰਘ ਰਾਜੋਆਣਾ ਜਿਹੜਾ ਕਿ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਵਿੱਚ ਉਹ ਮੁੱਖ ਦੋਸ਼ੀ ਹੈ ਜੀ, ਔਰ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਦਿੱਤੇ ਹੁਕਮ ਦੇ ਨਾਲ ਮੰਨਿਆ ਜਾ ਸਕਦਾ ਹੈ ਕਿ ਬਲਵੰਤ ਸਿੰਘ ਰਾਜੋਆਣੇ ਦੀ ਜਿਹੜੀ ਫਾਂਸੀ ਆ ਉਹ ਅਗਲੇ ਕੁਝ ਮਹੀਨਿਆਂ ਤੱਕ ਜਿਹੜੀ ਹੈ ਜੀ ਉਹ ਟਲ ਗਈ ਆ। ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੀ ਮੁਲਾਕਾਤ ਕੀਤੀ ਸੀ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ, ਇਹ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਇਹ ਜਿਹੜੀ ਪਟੀਸ਼ਨ ਦਾ ਮਾਮਲਾ ਉਠਾਇਆ ਗਿਆ ਸੀਗਾ, ਜਿਹਦੇ ਕਰਕੇ ਇਸ ਪਟੀਸ਼ਨ ਦੇ ਉੱਤੇ ਦੁਬਾਰਾ ਹੁਣ ਨਜ਼ਰਸਾਨੀ ਜਿਹੜੀ ਆ ਉਹ ਕਰਨ ਦੇ ਹੁਕਮ ਭਾਰਤ ਦੇ ਗ੍ਰਹਿ ਮੰਤਰੀ ਨੇ ਦਿੱਤੇ ਨੇ ਜੀ। ਤੇ ਅਖੀਰ ਦੇ ਵਿੱਚ ਅਜ਼ਨਾਮਾ ਕਿ ਸਹੁੰ ਚੁੱਕਣ ਦੇ ਵਕਤ ਸੀ ਕਿਹਾ ਮੋਦੀ, ਅਸੀਂ ਵਾਧੂ ਨਾ ਵਕਤ ਗਵਾਉਣਾ ਜੀ। ਸਹੁੰ ਚੁੱਕਣ ਦੇ ਵਕਤ ਸੀ ਕਿਹਾ ਮੋਦੀ, ਅਸੀਂ ਵਾਧੂ ਨਾ ਵਕਤ ਗਵਾਉਣਾ ਜੀ। ਕਾਲਾ ਧਨ ਵਿਦੇਸ਼ੀ ਹੈ ਪਿਆ ਜਿਹੜਾ, ਉਹਨੂੰ ਦੇਸ਼ ਦੇ ਵਿੱਚ ਪਰਤਾਵਣਾ ਜੀ। ਵਿੱਚ ਗੰਗਾ ਦੇ ਗੰਦ ਨਾ ਵਗਣ ਦੇਣਾ, ਲਾ ਕੇ ਜ਼ੋਰ ਸਾਫ਼ ਕਰਾਵਣਾ ਜੀ। ਕਰਕੇ ਕੌਲ ਹੈ ਅਸੀਂ ਨਿਭਾਵਣਾ ਜੀ, ਤਾਂ ਹੀ ਲੋਕਾਂ ਦੇ ਵਿੱਚ ਹੈ ਜਾਣਾ ਜੀ। ਮੁੜੀ ਮਾਇਆ ਨਾ ਅਜੇ ਵਿਦੇਸ਼ ਵਿੱਚੋਂ, ਗੰਦ ਗੰਗਾ ਦੇ ਵਿੱਚ ਪਿਆ ਵਹੀ ਜਾਵੇ। ਮੁੜੀ ਮਾਇਆ ਨਾ ਅਜੇ ਵਿਦੇਸ਼ ਵਿੱਚੋਂ, ਗੰਦ ਗੰਗਾ ਦੇ ਵਿੱਚ ਪਿਆ ਵਹੀ ਜਾਵੇ। ਸਾਡੇ ਰਾਜ ਦੇ ਵਿੱਚ ਕਮਾਲ ਹੋ ਗਈ, ਮੋਦੀ ਫੇਰ ਵੀ ਲੋਕਾਂ ਨੂੰ ਕਹੀ ਜਾਵੇ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਾਨ ਬਲਤੇਜ ਬਨੋ। ਹੁਣ ਅਗਲੀ ਬੁਲੇਟਿਨ ਤੱਕ ਬਲਵਿੰਦਰ ਕੌਰ ਨੂੰ ਦਿਓ ਇਜਾਜ਼ਤ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।